ਤੁਹਾਡਾ ਆਪਣਾ ਹਕੀਮ ਅਹਿਮਦ ਨਈਮ ਅਰਸ਼ਦ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਭਾ ਮੁਖਤਾਰ, ਜਿਨ੍ਹਾਂ ਕੋਲ ਇਹ ਸਾਰੇ ਸਾਡੇ ਏਰੀਏ ਦੀ ਸਫਾਈ ਦਾ ਜ਼ਿੰਮਾ ਹੈ ਔਰ ਰਿਟਾਇਰਡ ਹੋ ਚੁੱਕੇ ਨੇ। ਔਰ ਤੁਸੀਂ ਕਹਿ ਸਕਦੇ ਹੋ ਕਿ ਰਿਟਾਇਰਮੈਂਟ ਤੋਂ ਬਾਅਦ ਆਪਣਾ ਕੰਮ ਕਾਜ ਕਰ ਰਹੇ ਨੇ। ਲੋਕਾਂ ਦੇ ਘਰਾਂ 'ਚੋਂ ਜੋ ਵੀ ਆਪਣਾ ਜਿਹੜਾ ਨਾ ਉਹਨਾਂ ਦਾ ਕਚਰਾ ਹੁੰਦਾ ਉਹਨੂੰ ਚੁੱਕ ਕੇ ਲੈ ਕੇ ਜਾਂਦੇ ਨੇ। ਅਤੇ ਅੱਜ ਇਸ ਬਾਰੇ 'ਚ ਅਸੀਂ ਥੋੜ੍ਹੀ ਜਿਹੀ ਭਾ ਮੁਖਤਾਰ ਨਾਲ ਗੱਲ ਕਰਨੇ ਆ ਕਿ ਜਿੱਥੇ ਲੋਕਾਂ ਨੇ ਆਪਣੀਆਂ ਤਨਖਾਹਾਂ ਵਧਾਉਣ ਵਾਸਤੇ ਧਰਨੇ ਦਿੱਤੇ, ਜਲਸੇ ਜਲੂਸ ਕੱਢੇ, ਕੁਝ ਲੋਕਾਂ ਦੀਆਂ ਤਨਖਾਹਾਂ ਬਹੁਤ ਸਾਰੀਆਂ ਵਧੀਆਂ ਵੀ। ਅਤੇ ਕਿਆ ਆਪਣਾ ਭਾਈ ਮੁਖਤਾਰ ਹੋਰਾਂ ਦੀ ਮਹਾਨਾ ਤਨਖਾਹ ਵੀ ਕਿਸੇ ਨੇ ਵਧਾਈ ਹੈ ਜਾਂ ਇਹਨਾਂ ਦੀ ਵਾਰੀ ਆ ਕੇ ਚੁੱਪ ਸਾਧ ਲਈ ਹੈ? ਜੀ ਭਾ ਮੁਖਤਾਰ, ਕੀ ਹਾਲ ਹੈ ਤੁਹਾਡਾ? ਠੀਕ ਹੈ ਜਨਾਬ। ਅੱਛਾ, ਇਹ ਦੱਸੋ ਕਿੰਨੀ ਇੱਕ ਮਹੀਨੇ ਦੇ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਕੂੜਾ ਸੁੱਟਣ ਦੇ ਲੋਕਾਂ ਕੋਲੋਂ? ਲੈਂਦੇ ਜੀ, ਕੋਈ ਸਾਨੂੰ 300 ਰੁਪਇਆ ਦਿੰਦਾ, ਕੋਈ 200 ਰੁਪਇਆ ਦਿੰਦਾ ਵਾ। ਬਸ 300 ਰੁਪਈਆ ਮਹੀਨੇ ਦਾ? ਮਹੀਨੇ ਦਾ 300 ਰੁਪਇਆ ਜੀ, 200। ਅੱਛਾ ਜੀ, 200 ਜਾਂ 300 ਰੁਪਈਆ ਮਹੀਨੇ ਦਾ। ਮੈਂ ਅਕਸਰ ਇਹ ਗੱਲ ਸੋਚਦਾ ਹੁੰਦਾ ਕਿ 2 ਜਾਂ 300 ਰੁਪਈਏ 'ਚ ਕਿਵੇਂ ਗੁਜ਼ਾਰਾ ਹੋ ਸਕਦਾ ਹੈ। 300 ਰੁਪਈਆ ਰੋਜ਼ ਦਾ ਕਿੰਨੇ ਪੈਸੇ ਬਣਦੇ ਨੇ? 10 ਰੁਪਈਏ ਰੋਜ਼ ਦੇ ਬਣਦੇ ਨੇ। 10 ਰੁਪਈਏ 'ਚ ਇੱਕ ਬੰਦਾ ਤੁਹਾਡੇ ਘਰ 'ਚੋਂ ਕੂੜਾ ਚੁੱਕਦਾ ਹੈ, ਚੁੱਕ ਕੇ ਕਿੱਥੇ ਸੁੱਟਣ ਜਾਂਦਾ ਹੈ? ਕਿੰਨੀ ਦੂਰ ਸੁੱਟਣ ਜਾਂਦੇ ਹੋ ਜੀ? ਅੱਧੀ ਕੁ ਫਰਲਾਂਗ ਜੀ। ਅੱਧੀ ਫਰਲਾਂਗ ਕਿੰਨਾ ਹੁੰਦਾ? ਅੱਧਾ ਮੀਲ। ਅੱਧਾ ਮੀਲ ਸੁੱਟਣ ਜਾਣਾ, ਗਰਮੀ ਹੋਵੇ, ਬਾਰਿਸ਼ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਸਰਦੀ ਹੋਵੇ, ਜੋ ਵੀ ਹੋਵੇ ਸੁੱਟਣ ਜਾਣਾ ਹੁੰਦਾ। ਅਤੇ ਕਦੀ ਤੁਸੀਂ ਮੁਤਾਲਬਾ ਨਹੀਂ ਕੀਤਾ ਲੋਕਾਂ ਨੂੰ ਕਿ ਸਾਡੀ ਤਨਖਾਹ ਵਧਾਓ? ਲੋਕੀ ਕਹਿੰਦੇ ਨੇ ਤਨਖਾਹ ਵਧਾਈ ਆ। ਅਤੇ ਜਨਾਬ ਵਜ਼ੀਰ ਆਜ਼ਮ ਸੀ ਜਦੋਂ ਬੈਠਾ ਦਾ ਖਾਨ ਸਾਹਿਬ, ਕਹਿੰਦੇ ਨੇ ਉਹਨਾਂ ਨੇ ਮਹਿੰਗਾਈ ਕੀਤੀ ਆ ਕਿ ਅਸੀਂ ਮਹਿੰਗਾਈ ਕੀਤੀ ਆ। ਅੱਗੇ ਹੁਣ ਜਨਾਬ ਸ਼ਬਾਜ਼ ਸ਼ਰੀਫ ਸਾਹਿਬ ਬੈਠੇ ਦੇ ਨੇ, ਜੋ ਉਹ ਵੀ ਇਹੀ ਗੱਲ ਕਹਿੰਦੇ ਨੇ ਲੋਕ ਕਿ ਸ਼ਬਾਜ਼ ਸ਼ਰੀਫ ਨੇ ਕੀਤੀ ਆ ਮਹਿੰਗਾਈ ਕਿ ਅਸੀਂ ਕੀਤੀ ਆ ਮਹਿੰਗਾਈ। ਅਸੀਂ ਕਾ ਲੇਕਿਨ ਲੋਕਾਂ ਦੀ ਤਨਖਾਹ ਦੇ ਵਿੱਚ ਤਾਂ ਵਾਧਾ ਹੁੰਦਾ ਨਾ। ਜਦੋਂ ਉਹਨਾਂ ਦੀ ਤਨਖਾਹ 'ਚ ਵਾਧਾ ਹੁੰਦਾ ਤਾਂ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਕਿ ਮੇਰੀ ਵੀ ਤਨਖਾਹ ਵਧਾਓ? ਅਸੀਂ ਕਹਿੰਦੇ ਹਾਂ ਜਨਾਬ, ਸਾਨੂੰ ਆਉਂਦੇ ਨੇ ਜੀ ਮਹਿੰਗਾਈ ਫਿਰ ਉਹਨਾਂ ਕੀਤੀ ਆ, ਹਾਂ ਤੇ ਨਾ ਕੀਤੀ। ਤੁਸੀਂ ਕਿਸ ਤਰ੍ਹਾਂ ਤੁਹਾਡਾ ਗੁਜ਼ਾਰਾ, ਤੁਸੀਂ ਕਿਸ ਤਰ੍ਹਾਂ ਚੁੱਕਦੇ ਹੋ ਕੂੜਾ? ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੋ ਜਾਂਦਾ? 10 ਰੁਪਈਏ 'ਚ ਇੰਨਾ ਲੋਕਾਂ ਦਾ ਗੰਦ ਚੁੱਕਣਾ ਅਤੇ ਬਾਹਰ ਸੁੱਟਣ ਜਾਣਾ ਕਿਸ ਤਰ੍ਹਾਂ? ਉਹ ਜਨਾਬ ਪਤਾ ਕੀ ਆ, ਕਿਸੇ ਕੋਲ 50 ਘਰ ਨੇ, ਕਿਸੇ ਕੋਲ 20 ਘਰ ਨੇ, ਅਤੇ ਇਸ ਤਰ੍ਹਾਂ ਨਿਜ਼ਾਮ ਮਾੜਾ ਚੰਗਾ ਚੱਲਦਾ ਰਹਿੰਦਾ। ਉਸੋਂ ਵੀ ਕੁਛੋਂ ਨਹੀਂ ਕੋਈ ਆਖਦੇ ਨਾਲੀਆਂ ਨੂੰ ਉਹ ਕੱਢ ਲਈਆਂ, ਕਿਸੇ ਕੋਈ ਡੱਕਾ ਆਖੇ ਸਾਡੀ ਹੌਦੀ 'ਚ ਲੱਗਾ ਦਾ ਉਹ ਕੱਢ ਦੀਦਾ, ਕੋਈ ਗਟਰਾ ਲੋਕ ਕਹੇ ਅਤੇ ਉਹ ਜਨਾਬ ਆਪ ਤਾਂ ਨਹੀਂ ਇਹੀ ਕਰ ਸਕਦੇ। ਮਾੜਾ ਬੰਦਾ ਮੈਂ ਬੰਦੇ ਲਿਆ ਕਰ ਛੜੀ ਦੇ ਉਹਨਾਂ ਵਿੱਚ ਹੀ ਸਾਰਾ ਖਰੀਦਾ, ਸਾਨੂੰ ਰੁਪਇਆ ਕੁਝ ਜੋ 400 ਸਾਨੂੰ ਮਿਲ ਲੱਗ ਜਾਂਦਾ ਵਿੱਚੋਂ ਜਨਾਬ। ਉਹ ਤੁਸੀਂ ਸੁਣੀਆਂ ਭਾ ਮੁਖਤਾਰ ਦੀਆਂ ਗੱਲਾਂ, ਅਤੇ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਕਿ ਤੁਸੀਂ ਤੁਹਾਡੀਆਂ ਗੌਰਮੈਂਟ ਸਰਕਾਰੀ ਮੁਲਾਜ਼ਮਾਂ ਦੀਆਂ ਗੌਰਮੈਂਟ ਜਦੋਂ ਤਨਖਾਹਾਂ ਵਧਾਉਂਦੀ ਹੈ ਅਤੇ ਇਹਦੇ ਨਾਲ ਨਾਲ ਤੁਸੀਂ ਫਿਰ ਇਹ ਜ਼ਰੂਰ ਇੰਨਾ ਕੰਮ ਕਰਿਆ ਕਰੋ ਕਿ ਜਿਹੜੇ ਤੁਹਾਡੇ ਕੋਲ ਤੁਹਾਡੇ ਘਰਾਂ 'ਚ ਕੰਮ ਕਰਦੇ ਨੇ, ਜਿਹੜੇ ਤੁਹਾਡੇ ਕੂੜਾ ਚੁੱਕਦੇ ਨੇ ਜਾਂ ਹੋਰ ਦੂਸਰੇ ਘਰਾਂ 'ਚ ਕੰਮ ਕਰਨ ਵਾਲੀਆਂ ਬੀਬੀਆਂ ਨੇ, ਉਹਨਾਂ ਦੀ ਤਨਖਾਹ ਵਾਲੇ ਪਾਸੇ ਵੀ ਥੋੜ੍ਹਾ ਜਿੰਨਾ ਖਿਆਲ ਕਰਿਆ ਕਰੋ। ਇਹ ਸਾਂਝਾ ਹੱਕ ਹੈ ਸਾਡਾ ਸਾਰਿਆਂ ਦਾ ਕਿ ਅਸੀਂ ਇਹਨਾਂ ਦਾ ਖਿਆਲ ਰੱਖੀਏ, ਅਤੇ ਖਿਆਲ ਰੱਖਣਾ ਵੀ ਚਾਹੀਦਾ। ਅਤੇ ਮੇਰਾ ਖਿਆਲ ਹੈ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜਿੰਨੇ ਵੀ ਭਾ ਮੁਖਤਾਰ ਦੇ ਆਪਣਾ ਜਿਹੜਾ ਨਾ ਇਹਦੇ ਹਲਕੇ ਦੇ ਵਿੱਚ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਧਰਨੇ ਦੇ ਕੇ ਤਨਖਾਹ ਵਧਾਈ ਹੈ ਜਾਂ ਇਵੇਂ ਹੀ ਤਨਖਾਹ ਵਧਾਈ ਹੈ, ਉਹ ਜ਼ਰੂਰ ਭਾ ਮੁਖਤਾਰ ਦੇ ਜਿਹੜਾ ਨਾ ਮਹੀਨੇ ਦੇ ਪੈਸੇ ਇਹਨਾਂ ਦੇ ਵਿੱਚ ਵਾਧਾ ਕਰਨਗੇ। ਬਹੁਤ ਸ਼ੁਕਰੀਆ, ਜਿਉਂਦੇ ਵਸਦੇ ਰਹੋ।